ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਸਿਹਤ ਸੰਭਾਲ, ਅੱਜ ਵੀਰਵਾਰ ਦਾ ਦਿਨ 23 ਸਤੰਬਰ, ਅਤੇ ਆਪਾਂ ਗੱਲਬਾਤ ਕਰਾਂਗੇ ਘਰੇਲੂ ਨੁਸਖਿਆਂ ਦੇ ਬਾਰੇ, ਸਿਹਤ ਸੰਭਾਲ ਦੇ ਬਾਰੇ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਇੱਕ ਦੂਜੇ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਆ। ਮੰਗਲਵਾਰ ਨੂੰ ਇਹ ਪ੍ਰੋਗਰਾਮ 4 ਤੋਂ 5:30 ਵਜੇ ਤੱਕ, ਅਤੇ ਵੀਰਵਾਰ ਨੂੰ ਜਿਸ ਦੇ ਵਿੱਚ ਜਗਵੀਰ ਸਿੰਘ ਜੀ ਜੁੜਦੇ ਨੇ ਅਤੇ ਉਹ ਆਪਾਂ ਨੂੰ ਦੱਸਦੇ ਨੇ ਵੱਖ-ਵੱਖ ਜਿਹੜੇ ਆ ਉਹ ਹੋਮ ਰੈਮਡੀਜ਼। ਉਹ ਪ੍ਰੋਗਰਾਮ ਹੁੰਦਾ ਜੀ ਵੀਰਵਾਰ ਨੂੰ 3:30 ਤੋਂ 4 ਵਜੇ ਦੇ ਵਿੱਚ। ਅਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਦੇ ਹਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਵੀ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਕੌਰ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਅਤੇ ਦੇਬਾਂ ਟਰਲੋਕ, ਗੁਰਮੀਤ ਕੌਰ ਹੈਨਫਰਡ, ਸਤਨਾਮ ਸਿੰਘ ਕਮਲਜੀਤ ਬੈਂਸ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਰ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ ਅਤੇ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਅਤੇ ਆਓ ਜਗਵੀਰ ਜੀ ਦੇ ਨਾਲ ਕਰਦੇ ਹਾਂ ਜੀ ਆਪਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਅਤੇ ਅੱਜ ਕਰਦੇ ਹਾਂ ਸਾਰੇ, ਪਹਿਲਾਂ ਕਹਿੰਦੇ ਇੰਡੀਆ ਬੰਦਾ ਹੈਗਾ, ਉਹਦੀ ਆਵਾਜ਼ ਜਿਸ ਤਰ੍ਹਾਂ ਬੰਦ ਹੋ ਗਈ ਆ, ਉਹ ਘੱਟ ਹੋ ਗਈ। ਉਹਦੇ ਆਵਾਜ਼ ਠੀਕ ਕਰਨੇ ਨੂੰ ਉਹ ਲੈ ਸਕਦੇ ਹੈਗੇ ਜਾਮਨਾਂ ਦੀ ਗੁਠਲੀਆਂ, ਸੌਂਫ ਅਤੇ ਨੂਣ। ਇਹ ਤਿੰਨੇ ਚੀਜ਼ਾਂ ਬਰਾਬਰ ਦੇਣੀਆਂ ਹੈਗੀਆਂ। ਇਹਨਾਂ ਨੂੰ ਲੈ ਕੇ ਫਿਰ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਵਿੱਚ, ਜਿਸ ਤਰ੍ਹਾਂ ਰੀਠੇ ਹੁੰਦੇ ਉੱਡੀਆਂ ਮੋਟੀਆਂ ਗੋਲੀਆਂ ਜਾਂ ਵੱਟ ਲਵੇਂ। ਉਹ ਫਿਰ ਆਪਣੇ ਇੱਕ ਗੋਲੀ ਸਵੇਰ ਨੂੰ, ਇੱਕ ਦੁਪਹਿਰ ਨੂੰ, ਇੱਕ ਸ਼ਾਮ ਨੂੰ ਐਂ ਚੁੱਸੀ ਜਮੇ। ਉਹਦੇ ਨਾਲ ਉਹਦੇ ਦੀ ਆਵਾਜ਼ ਜਿਹੜੀ ਠੀਕ ਹੋ ਜੂਗੀ। ਜਾਂ ਫਿਰ ਤੁਸੀਂ ਜਿਹੜੇ ਹਰੜਾਂ ਹੁੰਦੀਆਂ, ਹਰੜਾਂ ਦਾ 1 ਚਮਚਾ ਹਰੜਾਂ ਪਾਊਡਰ ਲੈ ਕੇ ਉਹਦਾ ਕਾੜਾ ਬਣਾ ਕੇ ਅਤੇ ਸ਼ਹਿਦ ਮਿਕਸ ਕਰਕੇ ਵਿੱਚ ਉਹ ਹੌਲੀ ਘੁੱਟ ਕਰਕੇ ਪੀ ਲਿਆ ਕਰੋ। ਦਿਨ ਬਾਅਦ 2-3 ਵਾਰੀ ਇਹ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਮਲੱਠੀ ਵੀ, ਇਹ ਵੀ ਟਰਾਈ ਕਰ ਸਕਦੇ ਹੈਗੇ। ਇੱਕ ਮਲੱਠੀ ਅਤੇ ਸ਼ਹਿਦ ਮਿਕਸ ਕਰਕੇ ਚੱਟ ਲਿਆ ਕਰੋ। ਫਿਰ ਆਪਣੇ ਤੁਸੀਂ ਜਿਹੜੇ ਤੂਤਾਂ ਦਾ ਦਰਖਤ ਹੁੰਦਾ, ਸ਼ਹਿਤੂਤਾਂ ਦਾ, ਉਹਦੇ ਪੱਤੇ, ਉਹਦੇ ਪਾਣੀ ਮਾ ਉਬਾਲ ਕੇ ਤੁਸੀਂ ਉਹਦੇ ਗਰਾਰੇ ਕਰੇ ਕਰੋ। ਇਹਦੇ ਨਾਲ ਵੀ ਆਪਣੀ ਜਿਹੜੀ ਆਵਾਜ਼ ਉਹ ਬੈਕ ਆ ਜਾਂਦੀ ਹੈਗੀ। ਜਾਂ ਫਿਰ ਤੁਸੀਂ ਅਰਨੀ ਹੁੰਦੀ ਹੈ ਇੰਡੀਆ, ਅਗਨੀ ਮੰਥ ਵੀ ਕਹਿੰਦੇ ਉਹਨਾਂ ਨੂੰ, ਅਰਨੀ ਵੀ ਕਹਿੰਦੇ, ਅਰਨੀ। ਇਹ ਤਾਂ ਪੰਸਾਰੀ ਤੋਂ ਤਾਂ ਮਿਲ ਜਾਣਗੇ ਇਹਨਾਂ ਨੂੰ। ਅਰਨੀ ਦੇ ਫੁੱਲ ਜਿਹੜੇ ਉਹਨਾਂ ਨੂੰ ਉਹ ਸੁਕਾ ਲੈਣੇ ਹੈਗੇ, ਜੇ ਉੱਥੇ ਕੋਈ ਦਰਖਤ ਮਿਲਦਾ ਇਹਨਾਂ ਨੂੰ। ਅਤੇ ਇਹਨਾਂ ਦਾ 1 ਚਮਚਾ ਚੂਰਨ ਰੋਜ਼ ਆਪਣੇ ਕੋਸੇ ਪਾਣੀ ਨਾਲ ਲੈਣਾ ਜੀ, ਸਵੇਰ ਅਤੇ ਸ਼ਾਮ ਨੂੰ 2 ਟਾਈਮ। ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਹਿੰਗ ਪਾਣੀ ਦੇ ਵਿੱਚੋਂ ਪਾ ਕੇ ਉਬਾਲ ਕੇ ਉਹਨੂੰ ਥੋੜ੍ਹਾ ਜਿਹਾ ਕੋਸੇ ਜਿਹੇ ਪਾਣੀ ਨਾਲ ਉਹਦੇ ਗਰਾਰੇ ਕਰਕੇ ਦੇਖ ਲਓ। ਇਹ ਵੀ ਚੀਜ਼ ਚੰਗੀ ਹੈਗੀ। ਇਹ ਟਰਾਈ ਕਰਕੇ ਦੇਖ ਲਓ ਜੀ। ਅਤੇ ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਕਹਿੰਦੇ ਸਾਹ ਜਿਹਾ ਰੁਕਦਾ ਹੈਗਾ ਮੇਰਾ 2-3 ਵਜੇ ਬਾਟਾ ਜੋ ਕੁਛ ਵੀ ਹੈਗਾ, ਉਹ ਆਪਣੇ ਜਿਹੜੇ ਲਸਣ ਹੁੰਦਾ ਉਹਦੀ ਪੋਥੀਆਂ 2-3 ਮੂੰਹ ਪਾ ਕੇ ਹੌਲੀ ਚੱਬ ਕੇ ਉਹਦਾ ਰਸ ਜਾਂ ਅੰਦਰ ਨਿਕਾਲ ਲਿਆ ਕਰੇ। 2 ਹਫ਼ਤੇ ਕਰਕੇ ਦੇਖੇ ਤੇ ਜਿਹੜਾ ਉਹਨਾਂ ਦਾ ਸਾਹ ਜਿਹਾ ਰੁਕਦਾ ਹੈਗਾ, ਕਹਿੰਦੇ ਘੰਟੇ ਅੱਧ ਘੰਟੇ ਵਾਸਤੇ ਰੁਕ ਜਾਂਦਾ ਮੈਨੂੰ ਜਿਸ ਤਰ੍ਹਾਂ ਤਕਲੀਫ ਹੁੰਦੀ ਵਾਲੀ। ਇਹ ਟਰਾਈ ਕਰੀ ਜੀ, ਇਹਦੇ ਨਾਲ ਠੀਕ ਹੋ ਜਾਊਗੇ। ਅਤੇ ਅੱਗੇ ਚੱਲਦੇ ਹਾਂ, ਜਿਹੜੇ ਕਹਿੰਦੇ ਸੀਗੇ ਦਿਲ ਦੀ ਧੜਕਨ, ਉਹ ਤਾਂ 2-3 ਛੋਟੀਆਂ ਇਲਾਇਚੀਆਂ ਪਾਣੀ ਮਾ ਉਬਾਲ ਕੇ ਉਹ ਪੀਲੇ ਕਰਿਆ ਜੀ। ਇਹਦੇ ਨਾਲ ਦਿਲ ਦੀ ਧੜਕਨ ਠੀਕ ਹੋ ਜੂਗੀ। ਅਤੇ ਨਹੀਂ ਤਾਂ ਅਨਾਰ ਦੇ ਦਰਖਤ ਦੇ ਪੱਤੇ 10 ਪਾਣੀ ਦੇ ਵਿੱਚੋਂ 1 ਕੱਪ ਪਾਣੀ ਦਾ ਲੈਣਾ, 10 ਪੱਤੇ ਆਪਣੇ ਚਟਨੀ ਜੀ ਬਣਾ ਕੇ ਉਹਨਾਂ ਦੀ। ਜਾਂ ਨਹੀਂ ਐਂ ਕਰੋ, 10 ਪੱਤੇ ਦੇ ਕੇ ਅਤੇ 1 ਪਾਣੀ ਦਾ ਗਲਾਸ ਪਾ ਕੇ ਮਿਕਸੀ ਦੇ ਵਿੱਚੋਂ ਉਹਨੂੰ ਐਨ ਘੋਟ ਲੈਣਾ ਹੈਗਾ। ਫਿਰ ਉਹਨੂੰ ਭੁੰਨ ਕੇ ਉਹ ਤੁਸੀਂ ਆਪਣੇ ਪੀਓ। ਇਹਦੇ ਨਾਲ ਦਿਲ ਦੀ ਧੜਕਨ ਤੁਹਾਡੀ ਠੀਕ ਹੋ ਜੂਗੀ। ਨਹੀਂ ਤਾਂ ਤੁਸੀਂ ਆਪਣੇ ਜੇ ਪਾਨ ਦਾ ਇੱਥੇ ਸ਼ਰਬਤ ਮਿਲਦਾ ਹੈਗਾ ਤਾਂ ਤੁਸੀਂ ਉਹ ਯੂਜ਼ ਕਰਦੇ ਹੈ। ਨਹੀਂ ਤਾਂ ਪਾਨ ਦਾ ਪੱਤਾ ਲੈ ਕੇ ਉਹਨੂੰ ਆਪਣੇ ਜੂਸ ਜਿਹਾ ਕੱਢ ਕੇ ਉਹਦਾ 2 ਚਮਚੇ ਉਹਦਾ ਜੂਸ, ਅਤੇ ਥੋੜ੍ਹੀ ਜਿਹੀ ਚਾਹੇ ਤਾਂ ਤੁਸੀਂ ਆਪਣੇ 1 ਧਾਰ ਦੀ ਚਾਹਣੀ ਜੀ ਬਣਾ ਲਓ, ਖੰਡ ਦੀ ਚਾਹੇ ਮਿਸ਼ਰੀ ਪਾ ਕੇ, ਖੰਡ ਦੀ ਚਾਹਣੀ ਜੀ ਬਣਾ ਕੇ ਉਹਦੇ ਵਿੱਚੋਂ 2 ਚਮਚੇ ਰਸ ਜਿਹਾ ਪਾ ਕੇ ਇਹ ਤੁਸੀਂ ਲਾਓ। ਇਹਦੇ ਨਾਲ ਦਿਲ ਦੀ ਧੜਕਨ ਠੀਕ ਹੋ ਜੂਗੀ। ਨਹੀਂ ਤਾਂ ਆਪਣੇ ਮਿਸ਼ਰੀ ਦੇ ਨਾਲ ਤੁਸੀਂ ਆਪਣੇ ਲੈ ਸਕਦੇ, ਮਿਸ਼ਰੀ 2 ਚਮਚੇ ਜੂਸ ਦੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਮਿਸ਼ਰੀ ਪਾ ਕੇ ਉਹ ਪੀਓ। ਜਾਂ ਫਿਰ ਜੇ ਧਨੀਆ ਹੁੰਦਾ, ਸੁੱਕਾ ਧਨੀਆ, ਉਹ ਲੈਣਾ ਹੈਗਾ ਅਤੇ ਉਨੀ ਤੁਸੀਂ ਮਿਸ਼ਰੀ ਲੈਣੀ। ਇਹ ਮਿਲਾ ਕੇ ਤੁਸੀਂ ਖਾਣਾ ਹੈਗਾ ਜੀ। ਬਰਾਬਰ ਲੈਣੀਆਂ 2 ਚੀਜ਼ਾਂ, ਧਨੀਆ ਅਤੇ ਮਿਸ਼ਰੀ ਪੀ ਕੇ ਰੱਖ ਲਓ। 1 ਚਮਚਾ ਆਪਣੇ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਲਓ। ਫਿਰ ਦਿਲ ਦੀ ਧੜਕਣ ਵਾਸਤੇ ਫਲ ਫਰੂਟ ਜ਼ਿਆਦਾ ਵਧੀਆ ਰਹਿੰਦੇ ਹੈਗੇ ਜੀ। ਸੇਬ ਦਾ ਮੁਰੱਬਾ ਖਾਓ, ਗਾਜਰਾਂ ਦਾ ਮੁਰੱਬਾ ਖਾਓ, ਔਲੇ ਦਾ ਮੁਰੱਬਾ ਖਾਓ,
ਇਹ ਸਾਰੇ ਦਿਲ ਵਾਸਤੇ ਠੀਕ ਰਹੂਗੇ। ਬਾਕੀ ਹੋਰ ਆਨੇ ਨੁਕਸੇ ਇਹਦੇ ਮਿਕਸ ਜਿਹਾ ਹੋ ਗਿਆ ਅੱਜ ਮੈਂ ਥੋੜ੍ਹਾ ਜਿਹਾ, ਜੇ ਫਿਰ ਆਏ ਤਾਂ ਫਿਰ ਦੱਸਦਾ ਤੁਹਾਨੂੰ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀਗੇ ਆਪਣੇ ਐਸਿਡਿਟੀ ਵਾਸਤੇ ਇੱਕ ਨਵਾਂ ਨੁਕਸਾ ਲੱਭਿਆ ਜੀ ਅੱਜ। ਇਹਦੇ ਵਿੱਚ ਮੈਂ ਤੁਸੀਂ ਆਪਣੇ ਔਲਿਆਂ ਦਾ ਜੂਸ ਲੈਣਾ ਹੈਗਾ 10-15 ਗ੍ਰਾਮ। ਔਲਿਆਂ ਦਾ ਜੂਸ ਲੈ ਕੇ ਤੁਸੀਂ ਉਹਦੇ ਵਿੱਚ ਮੈਂ ਇੱਕ ਚੁਟਕੀ ਲੌਂਗ ਪਿਸੇ ਵੇ ਪਾ ਲੈਣੇ ਹੈਗੇ, ਅਤੇ ਇੱਕ ਚਮਚਾ ਤੁਸੀਂ ਸ਼ਹਿਦ ਦਾ ਅਤੇ ਇੱਕ ਚਮਚਾ ਖੰਡ ਦਾ, ਚੀਨੀ ਦਾ। ਇਹ ਮਿਕਸ ਕਰਕੇ ਪਾਣੀ ਵਾ ਇਹ ਤੁਸੀਂ ਉਹਨੇ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ ਇਹ ਪੀਣਾ ਹੈਗਾ ਜੀ। ਇੱਥੇ ਮੈਂ ਦਿੱਤਾ ਸੀਗਾ ਕਿਸੇ ਨੂੰ ਇਹ, ਅਤੇ ਉਹਦੇ 2 ਵੀਕਾਂ ਬਾਅਦ ਐਸਿਡਿਟੀ ਠੀਕ ਹੋ ਗਈ ਜੀ ਉਹਦੀ ਜੀ। ਹਾਂਜੀ, ਇਹ ਟਰਾਈ ਕਰਕੇ ਦੇਖ ਲਓ, ਨਵਾਂ ਨੁਕਸਾ ਹੈਗਾ ਇਹ। ਅਤੇ ਜਿਹੜੇ ਕਹਿੰਦੇ ਰੋਟੀ ਵੀ ਖਾਂਦੇ ਅਤੇ ਬਾਅਦ ਆਪਣੇ ਬਾਥਰੂਮ ਜਾਣਾ ਪੈਂਦਾ ਹੈਗਾ, ਉਹ ਤਾਂ 100 ਗ੍ਰਾਮ ਸੁੱਕਾ ਧਨੀਆ ਲੈ ਲਵੇਂ ਅਤੇ 25 ਗ੍ਰਾਮ ਕਾਲਾ ਨੂਣ ਲੈਣਾ। ਇਹਦਾ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਰੋਟੀ ਖਾਣੇ ਤੋਂ ਬਾਅਦ ਲੈ ਲਿਆ, ਦਿਨ ਮਾ 2 ਵਾਰੀ ਵੀ ਲੈ ਲਿਆ, ਇਹਦਾ ਕਿਹੜਾ ਕੋਈ ਵਿਗਾੜ ਹੈ, ਇਹ ਲੈ ਸਕਦੇ ਹੈਗੇ। ਨਹੀਂ ਤਾਂ ਆਪਣੇ 50 ਗ੍ਰਾਮ ਸੌਂਫ ਲੈਣੀ ਹੈਗੀ, 50 ਗ੍ਰਾਮ ਤੁਸੀਂ ਜੀਰਾ, ਇਹਨੂੰ ਫਰਾਈ ਜਿਹਾ ਕਰ ਲੈਣਾ, ਰੋਸਟ ਕਰ ਲੈਣਾ ਹੈਗਾ। ਇਹਨੂੰ ਰੋਸਟ ਕਰਨਾ, ਭੁੰਨਣਾ ਇਸ ਤਰ੍ਹਾਂ, ਅੱਧਾ ਕੱਚਾ ਅੱਧਾ ਪੱਕਾ। ਉਹ ਫਿਰ ਤੁਸੀਂ ਆਪਣੇ 1 ਚਮਚਾ ਤੁਸੀਂ ਇਹ ਪਾਣੀ ਨਾਲ ਲੈ ਸਕਦੇ ਹੈਗੇ। ਇਹ ਵੀ ਵਧੀਆ ਚੀਜ਼। ਜਿਹੜੇ ਐਲਰਜੀ ਵਾਸਤੇ ਕਹਿੰਦੇ ਸੀਗੇ ਉਹ ਤਾਂ ਆਪਣੇ ਖਸਖਸ ਦਾ 1 ਚਮਚਾ ਲੈ ਸਕਦੇ ਹੈਗੇ, 6-7 ਬਦਾਮ ਲੈ ਸਕਦੇ ਹੈਗੇ, 3-4 ਛੋਟੀ ਇਲਾਇਚੀਆਂ ਅਤੇ 6-7 ਕਾਲੀ ਮਿਰਚਾਂ। ਇਹ ਤੁਸੀਂ ਚਾਹੇ ਤਾਂ ਐਵੇਂ ਖਾ ਲਓ, ਨਹੀਂ ਤਾਂ ਆਪਣੇ ਭਿਓ ਕੇ ਰੱਖ ਦਿਓ ਇਹਨਾਂ ਨੂੰ। ਇਹਦੇ ਛਿਲਕੇ ਜੇ ਲਾ ਕੇ ਮਿਕਸੀ ਮੈਂ ਪਾ ਕੇ ਥੋੜ੍ਹਾ ਜਿਹਾ ਦੁੱਧ ਪਾ ਲਓ ਜਾਂ ਪਾਣੀ ਪਾ ਲਓ, ਗ੍ਰਾਇੰਡ ਜਿਹਾ ਕਰਕੇ ਸਮੂਦੀ ਜੀ ਬਣਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਵਧੀਆ ਚੀਜ਼ ਹੈਗੀ ਐਲਰਜੀ ਵਾਸਤੇ। ਇਹਦੇ ਵਾਸਤੇ ਵੀ ਨਹੀਂ ਤਾਂ ਤੁਸੀਂ ਆਪਣੇ ਦਾਲਚੀਨੀ ਲੈ ਸਕਦੇ ਹੈਗੇ 10 ਗ੍ਰਾਮ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ 30 ਗ੍ਰਾਮ, ਛੋਟੀ ਇਲਾਇਚੀਆਂ 20 ਗ੍ਰਾਮ, ਮਿਸ਼ਰੀ 50 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਆਪਣਾ 1 ਚਮਚਾ ਤੁਸੀਂ ਲੈ ਲਿਆ ਕਰੋ ਇਹਦਾ 2 ਟਾਈਮ, ਸਵੇਰ ਸ਼ਾਮ। ਇਹ ਵੀ ਐਲਰਜੀ ਵਾਸਤੇ ਹੈਗੀ ਜੀ। ਜਾਂ ਫਿਰ ਆਪਣੇ ਨੱਕ ਦੇ ਪਾਣੀ ਕਹਿੰਦੇ ਐਲਰਜੀ ਕਰਕੇ ਨੱਕ 'ਚ ਪਾਣੀ ਆਉਂਦਾ ਹੈਗਾ। ਇਹ ਵੀ ਤਾਂ ਉਹਨੇ ਲੌਂਗ ਜਿਹੜੇ ਹੁੰਦੇ ਉਹ ਤਵੇ 'ਤੇ ਉੱਤੇ ਪਾ ਕੇ ਜਾਂ ਫਰਾਈ ਪੈਨ 'ਚ ਪਾ ਕੇ ਐਨ ਸੁਆਹ ਬਣਾ ਲੈਣੀ ਹੈ ਉਹਦੀ। ਐਨ ਦੇ ਤੇਜ਼ ਅੱਗ 'ਤੇ ਵੀ ਰੱਖੋਗੇ ਤਾਂ ਵੀ ਤੁਹਾਨੂੰ ਅੱਧ ਘੰਟਾ ਲੱਗ ਜਾਂਦਾ ਜੀ ਲੌਂਗਾਂ ਦੀ ਸੁਆਹ ਬਣਾਉਣੇ ਨੂੰ ਐਨ। ਫਿਰ ਉਹਦੀ ਤੁਸੀਂ ਆਪਣੇ 2 ਚੌਲਾਂ ਦੇ ਦਾਣੇ ਜਿੰਨੀ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਨਾਲ ਵੀ ਆਪਣੇ ਨੱਕ 'ਚੋਂ ਪਾਣੀ ਹਟ ਜਾਂਦਾ। ਫਿਰ ਕੱਚਾ ਪਿਆਜ਼ ਖਾਓ ਤੁਸੀਂ, ਉਹਦੇ ਨਾਲ ਵੀ ਪਾਣੀ ਹਟ ਜਾਂਦਾ। ਫਿਰ ਲੌਂਗ ਨਹੁੰ ਦੀ ਫੰਗਸ ਵਾਸਤੇ ਕਹਿੰਦੇ ਕਾਲੇ ਦਾ ਤਾਂ ਪਤਾ ਨਹੀਂ ਜੀ ਮੈਨੂੰ ਵੀ ਕਾਲੇ ਠੀਕ ਹੋਣਗੇ ਕਿ ਨਹੀਂ ਜਿਹੜੇ ਕਾਲੇ ਨਾਲ। ਪਰ ਜੇ ਨਹੁੰ ਨੂੰ ਫੰਗਸ ਹੋਵੇ ਤਾਂ ਤੁਸੀਂ ਆਪਣੇ ਸਰੋਂ ਦਾ ਤੇਲ ਦੇ ਵਿੱਚ ਵਾ ਥੋੜ੍ਹਾ ਜਿਹਾ ਸਰੋਂ ਦਾ ਤੇਲ ਲੈ ਲੈਣਾ 3-4 ਚਮਚੇ, ਅੱਧਾ ਚਮਚਾ ਵਿੱਚ ਮੈਂ ਹਲਦੀ ਦਾ ਪਾ ਲੈਣਾ, 1 ਤੁਰੀ ਲਸਣ ਦੀ ਪਾ ਲੈਣੀ ਹੈਗੀ। ਇਹਨੂੰ ਤੁਸੀਂ ਉਬਾਲਣਾ ਹੈਗਾ ਥੋੜ੍ਹਾ ਜਿਹਾ। ਉਬਾਲ ਕੇ ਤੁਸੀਂ ਆਪਣੇ ਫਿਰ ਇਹ ਤੁਸੀਂ ਫੰਬੇ ਨਾਲ ਨਹੁੰ 'ਤੇ ਲਗਾਓ ਅਤੇ ਇਹਦੇ ਨਾਲ ਜਿਹੜੀ ਫੰਗਸ ਹੈ ਉਹ ਆਪਣੇ ਠੀਕ ਹੋ ਜਾਂਦੀ। ਫਿਰ ਤਿਰਫਲਾ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ ਤਿਰਫਾ ਪਾਊਡਰ, ਉਹ ਖਾਓ, ਉਹ ਵੀ ਆਪਣੇ ਫੰਗਸ ਨੂੰ ਹਟਾ ਦਿੰਦਾ ਜੀ। 1 ਚਮਚਾ ਤੁਸੀਂ ਉਹ ਖਾ ਸਕਦੇ ਹੈਗੇ। ਜੇ ਉਹ ਸਾਰੇ ਨਹੁੰ ਸੁੱਕੇ ਸਾਕੇ ਜਿਹੇ ਹੈਗੇ, ਜਿਸ ਤਰ੍ਹਾਂ ਅੰਦਰ ਨਾਲ ਸੁੱਕਣ ਜੇ ਲਾਗੇ ਪਤਾ ਲੱਗ ਜਾਂਦਾ ਵੀ ਹੱਡੀ ਜੀ ਨਾ ਨਹੁੰ ਦੀ ਆਪਣੇ ਸੁੱਕਦੀ ਹੈਗੀ ਜਿਸ ਤਰ੍ਹਾਂ, ਉਹ ਤੁਸੀਂ ਆਪਣੇ ਅਨਾਜ ਦੇ ਛਿਲਕੇ ਉਹ ਤੁਸੀਂ ਤੇਲ ਦੇ ਵਿੱਚ ਤਾੜ ਲਓ, ਕਿਸੇ ਵੀ ਤੇਲ ਮਾ ਤਾੜ ਕੇ ਜਦੋਂ ਐਨ ਚੰਗੀ ਤਰ੍ਹਾਂ ਰੰਗ ਜਿਹਾ ਛੱਡ ਕੇ ਸਾਰਾ ਆਪਣਾ ਉਹ ਠੰਡਾ ਕਰਕੇ ਉਹ ਤੇਲ ਦੀ ਮਾਲਿਸ਼ ਕਰੇ ਕਰੋ। ਸਾਰੇ ਜਿਹੜੇ ਨਹੁੰ ਹੈਗੇ ਆ ਆਪਣੇ ਐਨ ਠੀਕ ਹੋ ਜੂਗੇ ਜੀ। ਜਾਂ ਫਿਰ ਨਹੀਂ ਤਾਂ ਆਪਣੇ ਤੁਸੀਂ ਨਿੰਬੂ ਨਿਚੋੜ ਕੇ ਥੋੜ੍ਹਾ ਜਿਹਾ ਆਪਣੇ ਪਾਣੀ ਵਿੱਚ ਨਿੰਬੂ ਨਿਚੋੜ ਲਓ ਅਤੇ ਉਹਦੇ ਵਿੱਚ ਤੁਸੀਂ ਆਪਣੇ ਨਹੁੰ ਆਪਣੇ ਪੈਰ ਜਾਂ ਹੱਥ ਜਿਸ ਤਰ੍ਹਾਂ ਜੋ ਵੀ ਹੈਗਾ ਸਾਰੇ ਉਹ ਤੁਸੀਂ ਆਪਣੇ ਡੁਬੋ ਕੇ ਰੱਖਣੇ ਹੈਗੇ 5-7 ਮਿੰਟ। ਫਿਰ ਕੱਢ ਕੇ ਵਿੱਚ ਅਤੇ ਐਨ ਠੰਡੇ ਜਿਸ ਤਰ੍ਹਾਂ ਆਈਸ ਵਾਟਰ ਜਿਹਾ ਹੁੰਦਾ ਠੰਡੇ ਪਾਣੀ ਫਿਰ ਉਹ ਡੁਬੋ ਦੇਣੇ ਆ ਸਾਰੇ ਹੱਥ। ਫਿਰ ਉਹਦੇ ਬਾਅਦ ਤੁਸੀਂ ਆਪਣੇ ਕਿਸੇ ਵੀ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਥੋੜ੍ਹੀਆਂ 25-30 ਦੇ ਦਾਣੇ ਜਿਹੜੇ ਹੁੰਦੇ ਉਹ ਪਾਣੀ ਦੇ ਵਿੱਚ ਭਿਓ ਕੇ ਆਪਣੇ ਰੱਖ ਦਿਓ ਤੁਸੀਂ। ਉਹ ਸਵੇਰ ਨੂੰ ਆਪਣੇ ਹੌਲੀ ਹੌਲੀ ਚੱਬ ਕੇ ਖਾਈ ਚੱਲੋ। ਇਹਦੇ ਨਾਲ ਵੀ ਤੁਹਾਡੇ ਜਿਹੜਾ ਖੂਨ ਹੈ ਉਹ ਵੀ ਠੀਕ ਹੋ ਜਾਊਗਾ, ਵਧਣ ਵੀ ਲੱਗ ਜਾਂਦਾ ਖੂਨ ਇਹਦੇ ਨਾਲ, ਅਤੇ ਆਪਣੇ ਸਾਰੇ ਨਹੁੰ ਵੀ ਐਨ ਸੁੱਕਣੇ ਜਿਹੜੇ ਉਹ ਠੀਕ ਹੋ ਜੂਗੇ ਜੀ। ਉਹ ਤੁਸੀਂ ਆਪਣੇ ਲੈ ਸਕਦੇ। ਫਿਰ ਚੁਕੰਦਰ ਦਾ ਜੂਸ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ। ਅਤੇ ਓਲੀਵ ਆਇਲ ਦੀ ਮਾਲਿਸ਼ ਕਰ ਲਿਆ ਕਰੋ, ਇਹ ਵੀ ਆਪਣੇ ਸਾਰੇ ਨਹੁੰ ਨੂੰ ਆਪਣੇ ਠੀਕ ਕਰ ਦੂਗੀ ਜੀ। ਜਿਹੜੇ ਕਹਿੰਦੇ ਸੀ ਆਪਣੇ ਫੇਫੜਿਆਂ 'ਚ ਪਾਣੀ ਹੈਗਾ ਉਹ ਤਾਂ ਤੁਲਸੀ ਦਾ ਆਪਣੇ ਯੂਜ਼ ਕਰੇ ਜੀ। ਤੁਲਸੀ ਸਾਰਿਆਂ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਚਾਹੇ ਤਾਂ ਤੁਲਸੀ ਦੀ ਚਾਹ ਬਣਾ ਲੈ ਪਹਿਲੇ, ਜੇ ਤਾਜ਼ੀ ਘਰ ਤੁਲਸੀ ਹੈਗੀ ਤਾਂ ਥੋੜ੍ਹਾ ਜਿਹਾ ਰਸ ਕੱਢ ਕੇ ਉਹ ਤੁਸੀਂ ਪੀਣਾ ਸਟਾਰਟ ਕਰ ਦਿਓ। ਨਹੀਂ ਤਾਂ ਸੁੱਕੀ ਜਿਹੜੀ ਮਿਲਦੀ ਹੈ ਤੁਲਸੀ ਉਹਦੀ ਚਾਹ ਬਣਾ ਕੇ ਉਹ ਤੁਸੀਂ ਆਪਣੇ ਲੈਣ ਲੱਗ ਜਾਓ। ਇਹਦੇ ਨਾਲ ਆਪਣੇ ਫੇਫੜਿਆਂ 'ਚ ਪਾਣੀ ਆਪਣੇ ਠੀਕ ਹੋ ਜਾਂਦਾ।
ਜਾਂ ਫਿਰ ਤੁਸੀਂ ਉਹਨੇ ਲਸਣ ਦਾ ਵੀ ਯੂਜ਼ ਕਰ ਸਕਦੇ ਹੈਗੇ, 1-2 ਗੱਠੀਆਂ ਲਸਣ ਦੀਆਂ ਖਾ ਲਈਆਂ, ਨਹੀਂ ਤਾਂ ਜਾਂ ਜੂਸ ਕੱਢ ਕੇ ਉਹਦਾ ਲਸਣ ਦਾ, ਜਾਂ ਉਹ ਬਰੀਕ ਬਰੀਕ ਕੱਟ ਕੇ ਸ਼ਹਿਦ ਮਿਲਾ ਕੇ ਉਹ ਖਾ ਲਿਆ ਕਰੋ। ਉਹਦੇ ਨਾਲ ਵੀ ਆਪਣੇ ਠੀਕ ਰਹਿੰਦਾ ਹੈਗਾ ਕੰਮ, ਇਹ ਫੇਫੜਿਆਂ ਦਾ ਕੰਮ ਉਹਦੇ ਨਾਲ ਵੀ ਠੀਕ ਰਹਿੰਦਾ ਹੈਗਾ। ਫਿਰ ਨਹੀਂ ਤਾਂ 5-10 ਮਣਕੇ ਜਿਹੜੇ ਹੁੰਦੇ ਹੈਗੇ ਉਹ ਤੁਸੀਂ ਪਾਣੀ ਨਾਲ ਉਬਾਲ ਗਏ, ਨਹੀਂ ਤਾਂ ਬੀਜ ਕੱਢ ਕੇ ਉਹਦੇ ਉਹ ਤੁਸੀਂ ਆਪਣੇ ਖਾ ਲਿਆ ਕਰੋ। ਥੋੜ੍ਹੀ ਖੰਡ ਖੁੰਡ ਮਿਲਾਉਣੀ ਤਾਂ ਉਹ ਮਿਲਾ ਸਕਦੇ ਹੈਗੇ ਤੁਸੀਂ, ਇਹ ਵਧੀਆ ਚੀਜ਼ ਰਹਿੰਦੀ ਹੈਗੀ। ਜਿਹੜੇ ਕਹਿੰਦੇ ਸੀਗੇ ਆਪਣੇ ਪੇਟ ਦਰਦ ਜਿਹਾ ਹੈਗਾ, ਭੁੱਖ ਜਿਹੀ ਨਹੀਂ ਲੱਗਦੀ ਹੈਗੀ, ਉਹ ਤਾਂ ਤੁਸੀਂ ਆਪਣੇ ਸੌਂਫ 1 ਚਮਚਾ ਅਤੇ 1 ਚਮਚਾ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਕਾਲਾ ਨੂਣ ਇਹ ਪਾਣੀ ਨਾਲ ਪਾ ਕੇ ਆਪਣੇ ਪੀ ਲਿਆ ਕਰੋ। ਇਹਦੇ ਨਾਲ ਠੀਕ ਹੋ ਜੂਗਾ ਜੀ ਸਾਰਾ। ਜਾਂ ਨਹੀਂ ਤਾਂ ਨਿੰਬੂ ਦੇ ਵਿੱਚ ਸ਼ਹਿਦ ਅਤੇ ਆਪਣੇ ਕਾਲਾ ਨੂਣ ਪਾ ਕੇ ਅਤੇ ਫੱਕੀ ਦੀ ਲੈ ਲਈ ਸੌਂਫ ਦੀ, ਐਂ ਵੀ ਠੀਕ ਰਹਿਣਾ ਸਾਨੂੰ। ਫਿਰ ਅਨਾਰ ਦਾ ਜੂਸ ਬਹੁਤ ਵਧੀਆ ਰਹਿੰਦਾ ਹੈਗਾ ਜੀ ਇਹਦੇ ਵਾਸਤੇ। ਤੁਹਾਨੂੰ ਪੇਟ ਦੀ ਕੋਈ ਤਕਲੀਫ ਹੈ, ਅਨਾਰ ਦਾ ਜੂਸ ਪੀਓ। ਪਪੀਤਾ ਤੁਸੀਂ ਕਾਲਾ ਨੂਣ ਅਤੇ ਨਿੰਬੂ ਨੂੰ ਚੁੜ ਕੇ ਉਹ ਖਾਓ। ਨਹੀਂ ਤਾਂ ਇੱਥੇ ਚੁਰਕਾ ਮਿਲ ਜਾਂਦਾ ਜੀ, ਚੁਰਕਾ ਇਸ ਤਰ੍ਹਾਂ ਸੌਂਫ, ਜਵੈਣ, ਪੁਦੀਨਾ ਇਹ ਚੀਜ਼ਾਂ ਦਾ ਅਰਕ ਬਣਾਇਆ ਵਾ ਹੁੰਦਾ, ਚੁਰਕਾ ਕਹਿੰਦੇ ਉਹਨੂੰ। ਉਹ ਤੁਸੀਂ 2 ਚਮਚੇ ਪੀਣ ਲੱਗ ਜਾਓ, ਉਹਦੇ ਨਾਲ ਠੀਕ ਹੋ ਜੂਗਾ ਸਾਰਾ। ਨਹੀਂ ਗੱਲਾਂ ਮਿਲਦਾ ਤਾਂ ਸੌਂਫ ਦਾ ਹੀ ਅਰਕ ਪੀ ਲਓ, ਉਹ ਵੀ ਠੀਕ ਰਹਿੰਦਾ ਹੈਗਾ ਤੁਹਾਨੂੰ। ਫਿਰ ਉਹਨੇ ਤ੍ਰਿਫਲਾ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਿੱਚੋਂ। 2 ਚਮਚੇ ਤੁਸੀਂ ਤ੍ਰਿਫਲੇ ਦੇ ਪਾਣੀ ਦੇ ਗਲਾਸ ਮੈਂ ਭਿਓ ਕੇ ਰੱਖ ਦਿਓ, ਰਾਤ ਨੂੰ ਸਵੇਰ ਨੂੰ ਉਹਨੇ ਪੀ ਲਓ। ਇਹਦੇ ਕਲੀਨ ਸਾਰਾ ਪੇਟ ਹੋ ਜੂਗਾ, ਗਲੇ ਅੰਦਰ ਸੁੱਜਾ ਸਾਜਾ ਜਿਹੜਾ ਆਪਣੇ ਉਹ ਤਾਂ ਜੂਗਾ ਸਾਰਾ। ਅੱਛਾ ਜੀ, ਅਤੇ ਇਹਦੇ ਬਾਅਦ ਫਿਰ ਤੁਸੀਂ ਆਪਣੇ ਦਾਲਚੀਨੀ ਵੀ ਲੈ ਸਕਦੇ ਹੈ ਜਿਹਨਾਂ ਦੇ ਪੇਟ ਮਾ ਥੋੜ੍ਹੀ ਤਕਲੀਫ ਹੈ। ਅੱਧਾ ਚਮਚਾ ਆਪਣੇ ਦਾਲਚੀਨੀ ਦਾ ਅਤੇ ਸ਼ਹਿਦ ਮਿਲਾ ਕੇ ਉਹ ਤੁਸੀਂ ਲਈ ਚੱਲੋ, ਇਹ ਵੀ ਆਪਣੇ ਠੀਕ ਹੈ। ਜੇ ਪ੍ਰੈਗਨੈਂਟ ਵੂਮੈਨ ਹੈਗੀ ਕੋਈ, ਉਹਨੇ ਨਹੀਂ ਦਾਲਚੀਨੀ ਖਾਣੀ, ਇਹ ਧਿਆਨ ਰੱਖਿਓ ਥੋੜ੍ਹਾ ਜਿਹਾ। ਜਾਂ ਫਿਰ ਤੁਸੀਂ ਲੈ ਸਕਦੇ ਹੈ ਪੇਟ ਦੇ ਵਾਸਤੇ ਲਸਣ 100 ਗ੍ਰਾਮ ਲੈਣਾ ਹੈਗਾ, ਸੁੰਡ 100 ਗ੍ਰਾਮ ਲੈਣੀ ਹੈਗੀ, ਕੁਆਦ ਦਾ ਗੁੱਦਾ ਕੱਢ ਕੇ ਉਹ ਜੈਲ ਜਿਹੜੀ ਹੁੰਦੀ ਉਹ ਕੱਢ ਕੇ ਉਹਨੂੰ ਆਪਣੇ ਕੁੱਟ ਕੇ ਮਿਕਸੀ ਮਾ ਜਿਸ ਤਰ੍ਹਾਂ ਬਲਾਈਂਡ ਜਿਹਾ ਕਰ ਲਓ। ਉਹਦੀਆਂ ਫਿਰ ਮੋਟੀਆਂ ਮੋਟੀਆਂ ਤੁਸੀਂ ਗੋਲੀਆਂ ਵੱਟ ਲੈਣੀਆਂ ਹੈਗੀਆਂ, ਦੋ ਜਿਸ ਤਰ੍ਹਾਂ ਆਪਣੇ ਮਟਰ ਦੇ ਦਾਣੇ ਹੁੰਦੇ, ਗੁੱਦੇ ਦੇ ਨਾਲ ਇਹਦੇ ਨਾਲ ਆਪੇ ਵੱਟ ਹੋ ਜਾਣੀਆਂ ਗੋਲੀਆਂ ਸਾਰੀਆਂ। ਅਤੇ ਉਹ ਤੁਸੀਂ ਆਪਣੇ 2 ਗੋਲੀਆਂ ਲੈ ਲਿਆ ਕਰੋ ਕੋਸੇ ਜਿਹੇ ਪਾਣੀ ਨਾਲ, ਇਹਦੇ ਨਾਲ ਵੀ ਥੋੜ੍ਹੀ ਪੇਟ ਦੀ ਕੋਈ ਬਿਮਾਰੀ ਠੀਕ ਰਹਿੰਦੀ ਹੈ ਜੀ। ਫਿਰ ਨਹੀਂ ਤਾਂ ਕੁਮਾਰੀ ਆਸ ਬਹੁਤ ਵਧੀਆ ਚੀਜ਼ ਹੈਗੀ, ਉਹ ਤੁਸੀਂ ਆਪਣੇ ਲੈ ਲਿਆ ਕਰੋ। 4 ਚਮਚੇ ਦਵਾਈ ਦੇ ਕੁਮਾਰੀ ਆਸ ਲਿਕੁਇਡ ਦਵਾਈ ਹੈਗੀ, ਅਤੇ 4 ਚਮਚੇ ਤੁਸੀਂ ਪਾਣੀ ਪਾ ਕੇ ਰੋਟੀ ਖਾਣੇ ਤੋਂ ਬਾਅਦ ਲੈ ਲਓ। ਕੋਈ ਕਿਸਮ ਦੀ ਬਿਮਾਰੀ ਹੋਵੇ ਪੇਟ ਦੀ, ਜਿਸ ਤਰ੍ਹਾਂ ਪੇਟ ਐਂ ਲੱਗੇ ਤੁਹਾਨੂੰ ਇਸ ਪੱਥਰ ਵਾਂਗੂ ਹੋ ਗਿਆ, ਮੇਰਾ ਕਿਹੜਾ ਭੁੱਖ ਬੰਦ ਹੋ ਗਈ, ਉਹ ਤੁਸੀਂ ਲਓ, ਪੱਕੀ 100% ਗਰੰਟੀ ਹੈ ਜੀ, ਠੀਕ ਹੋ ਜੂਗਾ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਆਪਣੇ ਵੀ ਹੌਟ ਫਲੈਸ਼ਿਸ ਆਉਂਦੇ ਹੈਗੇ, ਜਿਸ ਤਰ੍ਹਾਂ ਗਰਮੀ ਜਿਹੀ ਲੱਗਦੀ ਰਹਿੰਦੀ ਹੈਗੀ ਉਹਨਾਂ ਨੂੰ, ਉਹਦਾ ਅਸ਼ੋਕਾ ਰਿਸਟ ਬਹੁਤ ਵਧੀਆ ਚੀਜ਼ ਹੈਗੀ ਜੀ। ਅਸ਼ੋਕਾ ਰਿਸਟ ਇਹ ਤੁਸੀਂ ਐਮਾਜ਼ੋਨ ਤੋਂ ਮੰਗਵਾ ਲਓ, ਨਹੀਂ ਤਾਂ ਆਪਣੇ ਪਹਿਲਾਂ ਤਾਂ ਮਿਲਦੀ ਸੀ ਆਪਣੇ ਸਟੋਰਾਂ 'ਚ, ਹੁਣ ਦੇਖ ਲਿਓ ਜੇ ਆਉਣ ਲੱਗੀ ਫਿਰ ਦੁਬਾਰਾ ਤਾਂ, ਨਹੀਂ ਐਮਾਜ਼ੋਨ ਤੋਂ ਤਾਂ ਮਿਲੇ ਜਾਂਦੀ ਹੈਗੀ। ਇਹ ਤੁਸੀਂ ਆਪਣੇ 30 ml 3-4 ਚਮਚੇ ਪਾਣੀ ਮੈਂ ਪਾ ਕੇ ਇਹ ਤੁਸੀਂ ਆਪਣੇ ਲੈਣ ਲੱਗ ਜਾਓ, ਇਹਦੇ ਨਾਲ 100% ਹੈ ਜੀ ਆਪਣੇ ਅਸ਼ੋਕਾ ਰਿਸਟ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਹੌਟ ਫਲੈਸ਼ਿਸ ਵਾਸਤੇ ਤੁਸੀਂ ਆਪਣੇ ਸਟਾਬਰੀ ਲੈ ਸਕਦੇ ਹੈਗੇ, ਸਟਾਬਰੀ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਤੁਸੀਂ ਆਪਣੇ ਸੋਇਆਬੀਨ ਦੀ ਚੀਜ਼ਾਂ ਇਹ ਤੁਸੀਂ ਖਾ ਸਕਦੇ ਹੈਗੇ, ਅਤੇ ਇਹਦੇ ਵਿੱਚੋਂ ਤੁਸੀਂ ਪਲੰਬ, ਕਾਲੇ ਅੰਗੂਰ, ਰੈੱਡ ਕੈਬੇਜ, ਸੌਗੀ, ਮਨੱਕੇ ਇਹੋ ਜਿਹੀਆਂ ਚੀਜ਼ਾਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਮਿਰਚ ਮਸਾਲੇ ਇਹਦੇ ਵਿੱਚੋਂ ਬੰਦ ਕਰ ਦੇਣੇ, ਅਚਾਰ ਅਤੇ ਮਿਰਚ ਮਸਾਲੇ ਇਹ ਬੰਦ ਕਰ ਦਿਓ, ਚੌਲ, ਕੋਈ ਅਮਚੂਰ ਅਮਚਾਰ ਇਹੋ ਜਿਹੀਆਂ ਚੀਜ਼ਾਂ ਤੁਸੀਂ ਆਪਣੇ ਬੰਦ ਕਰ ਦੇਣੀਆਂ ਇਹਦੇ ਵਿੱਚੋਂ। ਜਾਂ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਬ੍ਰਾਜ਼ੀਲ ਨਟ ਜਿਹੜੇ ਹੁੰਦੇ ਉਹ ਖਾ ਸਕਦੇ ਹੈਗੇ, ਬਲਿਊਬੇਰੀ, ਗ੍ਰੀਨ ਟੀ ਇਹ ਪੀ ਲਿਆ ਕਰੋ ਤੁਸੀਂ। ਬਲਿਊਬੇਰੀ ਇਹ ਤੁਸੀਂ ਖਾਓ, ਇਹ ਆਪਣੇ ਘਟਾ ਦਿੰਦੀ ਹੈ ਜੀ, ਆਪਣੇ ਠੀਕ ਕਰ ਦਿੰਦੀ ਹੈਗੀ। ਫਿਰ ਓਮੇਗਾ 3 ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ ਜੀ। ਓਮੇਗਾ 3 ਦੇ ਤੁਸੀਂ ਕੈਪਸੂਲ ਲੈਣ ਲੱਗ ਜਾਓ, 1 ਕੈਪਸੂਲ ਲੈ ਲਿਆ ਕਰੋ ਰੋਜ਼, ਇਹ ਆਪਣੇ ਠੀਕ ਹੈਗੀ। ਫਿਰ ਮਲੱਠੀ ਤੁਸੀਂ ਲੈ ਸਕਦੇ ਹੈਗੇ, ਮਲੱਠੀ ਅੱਧਾ ਚਮਚਾ ਇਹ ਤੁਸੀਂ ਲੈ ਸਕਦੇ, ਅਲਸੀ ਲੈ ਸਕਦੇ ਹੈਗੇ ਅੱਧਾ ਚਮਚਾ, ਇਹੋ ਜਿਹੀ ਚੀਜ਼ਾਂ ਯੂਜ਼ ਕਰੋ, ਇਹਦੇ ਨਾਲ ਜਿਹੜੇ ਹੌਟ ਫਲੈਸ਼ਿਸ ਆਉਂਦੇ ਠੀਕ ਹੋ ਜਾਂਦੇ ਜੀ। ਜਿਹੜੇ ਕਹਿੰਦੇ ਸੀਗੇ ਜੀਭ ਫਟ ਗਈ, ਜੀਭ ਫਟੀ ਵੀ ਹੈਗੀ, ਉਹ ਆਪਣੇ ਨਾਰੀਅਲ ਦੀ ਗਿਰੀ ਅਤੇ ਥੋੜ੍ਹੀ ਲੈ ਕੇ ਇੰਚ ਦਾ ਟੁਕੜਾ ਤਾਜ਼ਾ ਨਾਰੀਅਲ ਲੈ ਲੈ, ਭਾਵੇਂ ਸੁੱਕਾ ਲੈ ਲਵੇਂ, ਉਹ ਥੋੜ੍ਹੇ ਪੀਸ ਕੱਟ ਕੇ ਮਿਸ਼ਰੀ ਮਿਲਾ ਕੇ ਉਹ ਤੁਸੀਂ ਹੌਲੀ ਹੌਲੀ ਚੱਬਦੇ ਰਹੋ, ਇਹਦੇ ਨਾਲ ਤਰੀ ਆਪਣੀ ਠੀਕ ਹੋ ਜੂਗੀ ਜੀਭ। ਜਾਂ ਗਲੈਸਰੀਨ ਵੀ ਤੁਸੀਂ ਲਗਾ ਸਕਦੇ ਹੈਗੇ ਜੀਭ ਦੇ ਉੱਤੇ, 1 ਚਮਚਾ ਮੂੰਹਾਂ ਪਾ ਕੇ ਗਲੈਸਰੀਨ ਦਾ 2 ਮਿੰਟ ਆਪਣੇ ਮੂੰਹਾਂ ਘੁਮਾਈ ਚੱਲੋ, ਸਾਰੇ ਮਸੂੜੇ ਮਸਾੜੇ ਵੀ ਠੀਕ ਹੋ ਜਾਣਗੇ, ਦੰਦਾਂ ਜੇ ਛਾਲੇ ਛੁੱਲੇ ਆ ਉਹ ਵੀ ਠੀਕ ਹੋ ਜਾਂਦੇ, ਜਾਂ ਕੋਈ ਅੰਦਰ ਜ਼ਖਮ ਜੁਖਮ ਹੈ ਸਾਰੇ ਠੀਕ ਹੋ ਜਾਂਦੇ, ਜੀਭ ਵੀ ਠੀਕ ਹੋ ਜੂਗੀ ਤੁਹਾਨੂੰ। ਜਾਂ ਫਿਰ ਐਂ ਕਰੋ ਤੁਸੀਂ ਸੌਗੀ ਲੈ ਲਓ ਅਤੇ ਸ਼ਹਿਦ ਲੈ ਲਓ, ਇਹਨਾਂ ਨੂੰ ਆਪਣੇ ਪੀ ਕੇ ਕੁੱਟ ਕੇ ਅਤੇ ਆਪਣੇ ਪੇਸਟ ਜਾਂ ਗਾੜਾ ਜਿਹਾ ਪੇਸਟ ਬਣ ਜੂਗਾ, ਉਹ ਤੁਸੀਂ ਆਪਣੇ ਜੀਭ 'ਤੇ ਲਗਾ ਲਓ ਤਾਂ ਵੀ ਇਹ ਜੀਭ ਠੀਕ ਹੋ ਜੂਗੀ ਸਾਰੇ।
ਜੇ ਅੰਦਰ ਲੰਘ ਜਾਵੇ ਚਾਹੇ ਇਹਦਾ ਵੀ ਕੋਈ ਵਿਗਾੜ ਵਗੂੜ ਨਹੀਂ ਹੈਗਾ ਇਹਦੇ ਵਿੱਚ। ਜਿਹੜਾ ਗਠੀਆ ਕਹਿੰਦੇ ਸੀਗੇ, ਗਠੀਆ ਹੈ ਵਾ ਉਹ ਆਪਣੇ ਜੇ ਤੁਹਾਨੂੰ ਇੱਥੇ ਭਲਾਵੇ ਦਾ ਤੇਲ ਮਿਲ ਜਾਵੇ ਜੀ, ਭਲਾਵੇ ਦਾ ਤੇਲ, ਉਹ 2-3 ਬੂੰਦਾਂ ਉਹਦੀਆਂ ਭਲਾਵੇ ਦੇ ਤੇਲ, 1 ਚਮਚਾ ਸ਼ੱਕਰ ਦਾ, ਉਹਦੇ ਵਿੱਚ ਮਿਕਸ ਕਰਕੇ ਆਪਣੇ ਖਾ ਲਓ। ਇਹ ਵੀ ਆਪਣੇ ਠੀਕ ਕਰ ਦਿੰਦਾ ਜੀ ਗਠੀਏ ਨੂੰ। ਜਾਂ ਆਪਣੇ ਜੇ ਕੋਈ ਇੰਡੀਆ ਹੈਗਾ ਤਾਂ ਦੇਵਦਾਰ ਦਰਖਤ ਹੁੰਦਾ ਜੀ ਇੱਕ, ਇੱਥੇ ਤਾਂ ਉਹਨੂੰ ਸੀਡਰ ਕਹਿੰਦੇ ਹੈਗੇ ਨੇ, ਅਮਰੀਕਾ ਕਨੇਡਾ 'ਚ ਤਾਂ ਸੀਡਰ। ਉਹਦੀ ਲੱਕੜੀ ਲੈ ਕੇ ਉਹਦਾ ਐਂ ਤੁਸੀਂ ਚੂਰਨ ਬਣਾ ਕੇ ਅਤੇ ਆਪਣੇ ਬਰੀਕ ਬਰੀਕ ਕੱਟ ਕੇ ਪਹਿਲਾਂ ਫਿਰ ਮਿਕਸੀ ਵਿੱਚ ਪਾ ਕੇ ਉਹਦਾ ਚੂਰਨ ਜਿਹਾ ਬਣਾ ਲਓ ਅਤੇ ਉਹਨੂੰ ਫਿਰ ਕਪੜ ਛਾਣ ਕਰ ਲੈਣਾ ਹੈਗਾ। ਅੱਧਾ ਚਮਚਾ ਤੁਸੀਂ ਉਹ ਲਾਓ ਤਾਂ ਇਹ ਵੀ ਸਾਰੇ ਗਠੀਏ ਵਾਸਤੇ, ਜੋੜਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ। ਅਤੇ ਉਹਨੇ ਕੁਆਦ ਦਾ ਗੁੱਦਾ ਤੁਸੀਂ ਘੀ ਮਾ ਭੁੰਨ ਕੇ ਇਹ ਖਾਇਆ ਕਰੋ, ਇਹ ਵੀ ਵਧੀਆ ਚੀਜ਼ ਹੈ ਗਠੀਏ ਵਾਸਤੇ। ਫਿਰ ਅਸ਼ੋਕਾ ਜਿਹੜਾ ਹੁੰਦਾ, ਅਸ਼ੋਕ ਦਾ ਦਰਖਤ, ਉਹਦੀ ਪਾਊਡਰ ਇੱਥੇ ਮਿਲ ਜਾਂਦਾ ਜੀ ਬਣਿਆ ਬਣਾਇਆ। 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹ ਉਬਾਲ ਕੇ ਪੀਣਾ ਹੈ, ਅਤੇ ਵਿੱਚ 2 ਚਮਚੇ ਉਹਦੇ ਅਰੰਡੀ ਦਾ ਤੇਲ ਮਿਕਸ ਕਰਕੇ ਪੀਣਾ ਜੀ। 1 ਚਮਚਾ ਲੈ ਕੇ ਉਹਦੇ ਚਾਹ ਬਣਾ ਲਓ ਚੰਗੀ ਤਰ੍ਹਾਂ ਉਬਾਲ ਕੇ, ਫਿਰ ਵਿੱਚ 2 ਚਮਚੇ ਰਿੰਡੀ ਦਾ ਤੇਲ ਪਾ ਕੇ ਇਹ ਪੀਓ। ਇਹਦੇ ਨਾਲ ਵੀ ਗਾਉਟ ਥਾਰਾ ਦੂਰ ਹੋ ਜਾਂਦੇ ਅਤੇ ਆਪਣੇ ਗਠੀਆ ਦੂਰ ਹੋ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ 10 ਮੁੱਲ ਦਾ ਕਾੜਾ ਲੈ ਸਕਦੇ ਹੈਗੇ, ਗ੍ਰੀਨ ਟੀ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਅੱਧਾ ਚਮਚਾ ਸੁੰਢ ਦਾ ਤੁਸੀਂ ਲੈ ਲਓ, ਕਾਂਜੀ ਦੇ ਨਾਲ ਲੈਣਾ ਪਰੇ ਜੀ, ਜਿਹੜੀ ਆਉਂਦੀ ਗਾਜਰਾਂ ਦੀ ਕਾਂਜੀ ਪਾ ਕੇ ਉਹਦੇ ਨਾਲ। ਫਿਰ ਯੋਗਰਾਜ ਦੇ ਗੂਗਲ ਦੀਆਂ ਵੀ ਠੀਕ ਹੈ ਗੋਲੀਆਂ ਇਹਦੇ ਵਾਸਤੇ। ਨਹੀਂ ਤਾਂ ਹਰੜਾਂ ਦਾ ਚੂਰਨ, ਇਹਦੀ ਚਾਹ ਜੀ ਬਣਾ ਲਓ ਤੁਸੀਂ, ਹਰੜਾਂ ਦੀ ਚਾਹ ਬਣਾ ਕੇ ਇਹਦੇ ਵਿੱਚ ਤੁਸੀਂ 2 ਚਮਚੇ ਰਿੰਡੀ ਦਾ ਤੇਲ ਪਾ ਕੇ ਪੀ ਲਿਆ ਕਰੋ, ਇਹ ਵੀ ਥਾਰੇ ਵਾਸਤੇ ਠੀਕ ਰਹਿੰਦਾ ਜੀ। ਫਿਰ ਗੋਡਿਆਂ ਵਾਸਤੇ ਤਾਂ ਠੀਕ ਹੈਗਾ ਜੀ ਆਪਣੇ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੁਸਲੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਅਤੇ ਇਹਦਾ ਅੱਧਾ ਚਮਚਾ ਤੁਸੀਂ ਰੋਜ਼ ਲਈ ਚੱਲੋ ਅਤੇ ਇਹਦੇ ਨਾਲ ਥਾਰੇ ਗੋਡੇ ਗਾਡੇ ਐਨ ਠੀਕ ਹੋ ਜਾਂਦੇ ਜੀ, ਜਿਹੜੇ ਦੁਖਦੇ। ਮੈਂ ਆਪ ਵਰਤਿਆ ਵਾ ਹੈਗਾ ਨੁਸਖਾ, ਇਹ ਮੈਨੂੰ ਤਾਂ ਐਂ ਠੀਕ ਰਿਹਾ ਜੀ ਇਹ। ਫਿਰ ਵਿੱਚੋਂ ਤੁਸੀਂ ਨਹੀਂ ਤਾਂ ਤੇਲ ਸਰੋਂ ਦਾ ਲੈ ਕੇ ਉਹਦੇ ਵਿੱਚੋਂ ਲਸਣ ਉਬਾਲ ਕੇ, ਜਵੈਣ ਪਾ ਕੇ, ਮੇਥੇ ਪਾ ਕੇ, ਥੋੜ੍ਹਾ ਜਿਹਾ ਲੌਂਗ, ਕਾਲੀ ਮਿਰਚਾਂ, ਸਭ ਕੁਛ ਪਾ ਕੇ ਤੇਲ ਜਿਹਾ ਬਣਾ ਲਓ, ਉਹਦੀ ਮਾਲਿਸ਼ ਕਰ ਲਿਆ ਕਰੋ ਤਾਂ ਵੀ ਉਹਨੇ ਠੀਕ ਰਹਿੰਦਾ ਹੈਗਾ। ਜਿਹੜੇ ਬੱਚੇ ਨੂੰ ਖਾਂਸੀ ਕਹਿੰਦੇ ਸੀਗੇ, ਬੱਚੇ ਨੂੰ ਖਾਂਸੀ ਰਹਿੰਦੀ ਹੈਗੀ, ਉਹ ਅਨਾਰ ਦਾ ਰਸ ਲੈ ਕੇ ਜੂਸ 1 ਚਮਚਾ ਜਾਂ 2 ਚਮਚੇ ਅਨਾਰ ਦਾ ਜੂਸ ਲੈ ਲਓ, 1 ਚਮਚਾ ਸ਼ਹਿਦ ਲੈ ਲਓ ਅਤੇ ਥੋੜ੍ਹੀ ਜਿਹੀ ਵਿੱਚੋਂ ਸ਼ੱਕਰ ਮਿਲਾ ਲਓ, ਉਹ ਗਾੜਾ ਜਿਹਾ ਹੋ ਜਾਊਗਾ। ਜਾਂ ਤਾਂ ਉਹਨੂੰ ਆਪਣੇ ਚਟਾ ਦੇ ਕਰੇ ਉਂਗਲੀ ਨਾਲ ਜਾਂ ਚਮਚੇ ਨਾਲ, ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ ਆਪਣੇ ਬੱਚੇ ਨੂੰ ਖਾਂਸੀ ਜਿਹੜੀ ਆਉਂਦੀ ਹੈਗੀ। ਨਹੀਂ ਤਾਂ ਉਹਨੇ ਥੋੜ੍ਹਾ ਜਿਹਾ ਨਟਮੈਗ ਲੈ ਲੈਣਾ, ਜਾਇਫਲ ਜਿਹਨੂੰ ਕਹਿੰਦੇ ਹੈਗੇ, ਅਤੇ ਥੋੜ੍ਹੀ ਵਿੱਚੋਂ ਸੁੰਢ ਪਾ ਲੈਣੀ ਹੈਗੀ ਚੁਟਕੀ, ਅਤੇ ਥੋੜ੍ਹਾ ਜਿਹਾ 1 ਘੀ ਪਾ ਕੇ ਉਹ ਚਟਾ ਸਕਦੇ ਹੈਗੇ, ਇਹ ਵੀ ਠੀਕ ਹੈ ਰਹਿੰਦਾ ਖਾਂਸੀ ਵਾਸਤੇ। ਨਹੀਂ ਤਾਂ ਲੱਠੀ ਦੇ ਵਿੱਚੋਂ ਸ਼ਹਿਦ ਪਾ ਕੇ ਉਹ ਚਟਾ ਸਕਦੇ ਹੈਗੇ ਤੁਸੀਂ। ਅੱਗੇ ਚੱਲਦੇ ਜਿਹੜੇ ਕਹਿੰਦੇ ਸੀ ਕੰਨ ਦੇ ਵਿੱਚੋਂ ਕੰਨ ਪਾਣੀ ਜਾਂ ਨਿਕਲਦਾ ਹੈਗਾ ਵੀ ਵਾਲ ਵੀ ਗਿੱਲੇ ਹੋ ਜਾਂਦੇ, ਉਹ ਲੈ ਸਕਦੇ ਹੈਗੇ ਤੁਸੀਂ ਆਪਣੇ 10 ਗ੍ਰਾਮ ਚਮੇਲੀ ਦੇ ਪੱਤਿਆਂ ਦਾ ਰਸ ਕੱਢ ਕੇ 50 ਗ੍ਰਾਮ ਤਿਲਾਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਉਹਨੂੰ ਉਬਾਲਣਾ ਹੈਗਾ। ਫਿਰ 2-3 ਜਦ ਪਾਣੀ ਐਨ ਤਿੜਕ ਕਰਨ 'ਤੇ ਹਟ ਜੂਗਾ, ਜਦ ਲਾ ਕੇ ਉਹਦੀ 2-3 ਬੂੰਦਾਂ ਤੁਸੀਂ ਆਪਣੇ ਕੰਨ ਨੂੰ ਪਾ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਇਹ ਤਾਂ ਮੇਰੇ ਖਿਆਲ ਚਮੇਲੀ ਤਾਂ ਨਹੀਂ, ਜੇ ਰਸ ਮਿਲਦਾ ਤਾਂ ਐਂ ਕਰੋ ਤੁਸੀਂ 6 ਗ੍ਰਾਮ ਮਾਜੂ ਤਾਂ ਹਰੇਕ ਸਟੋਰ 'ਚ ਪਏ ਹੈਗੇ ਜੀ, 6 ਗ੍ਰਾਮ ਤੁਸੀਂ ਮਾਜੂ ਲੈ ਲੈਣੇ ਹੈਗੇ। ਜਾਂ ਤੁਸੀਂ ਆਪਣੇ ਜੇ ਨਹੀਂ ਗ੍ਰਾਮਾਂ ਦਾ ਹਿਸਾਬ ਆਉਂਦਾ ਤਾਂ ਸਮਝ ਲਓ 6 ਗ੍ਰਾਮ 1 ਚਮਚੇ ਦੇ ਥੋੜ੍ਹਾ 5 ਗ੍ਰਾਮ ਆਉਂਦਾ 1 ਚਮਚੇ 'ਚ ਪਾਊਡਰ ਜਿਹੜਾ ਹੁੰਦਾ ਤਾਂ ਮਾਜੂ ਦਾ, ਜੇ ਪੀਸ ਲਿਆ ਤੁਸੀਂ ਤਾਂ ਉਹ 1 ਚਮਚੇ ਥੋੜ੍ਹਾ ਜਿਹਾ ਉੱਪਰ ਕਰਕੇ ਇਹਦੇ ਵਿੱਚੋਂ 40 ਕੁ ਗ੍ਰਾਮ ਤੁਸੀਂ ਚੰਗੀ ਸ਼ਰਾਬ ਜੀ ਲੈ ਲੈਣੀ ਹੈਗੀ ਕੋਈ, ਉਹਦੇ ਵਿੱਚੋਂ ਉਹਨੂੰ ਘੋਲ ਦੇਣਾ ਹੈਗਾ, ਪਾ ਕੇ ਰੱਖ ਦਿਓ ਤੁਸੀਂ, ਉਹਨੇ ਆਪੇ ਘੁਲ ਜਾਣਾ ਐਂ ਚੰਗੀ ਤਰ੍ਹਾਂ ਉਹਨੂੰ ਸ਼ੇਕ ਜਿਹਾ ਕਰੀ ਚੱਲੋ। ਫਿਰ ਇਹਦੀਆਂ 2-2 4-4 ਬੂੰਦਾਂ ਕੰਨਾਂ ਮਾ ਪਾਇਆ ਕਰੋ, ਦਿਨ ਮਾ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ, ਹਫ਼ਤਾ ਕਰਕੇ ਦੇਖੋ ਤਾਰਾ ਠੀਕ ਹੋ ਜਾਊਗਾ ਜੀ। ਨਹੀਂ ਤਾਂ ਥੋੜ੍ਹੀ ਜਿਹੀ ਸਪਿਰਟ ਲੈ ਲਓ, ਜਿਹੜੀ ਸਪਿਰਟ ਹੁੰਦੀ ਹੈ, ਅਤੇ ਉਨੀ ਵਿੱਚ ਗਲੈਸਰੀਨ ਪਾ ਲੈਣੀ ਹੈ, ਇਹ ਮਿਕਸ ਕਰਕੇ ਤੁਸੀਂ ਆਪਣੇ 2-3 ਬੂੰਦਾਂ ਇਹ ਤੁਸੀਂ ਆਪਣੇ ਘਰ ਇਹ ਪਾ ਸਕਦੇ ਹੈਗੇ ਕੰਨ ਦੇ ਵਿੱਚੋਂ। ਫਿਰ ਤੁਸੀਂ ਲਸਣ ਵੀ ਟਰਾਈ ਕਰ ਸਕਦੇ ਹੈਗੇ, ਤੇਲ ਦੇ ਵਿੱਚੋਂ ਲਸਣ ਅਤੇ ਲੌਂਗ ਇਹ ਉਬਾਲ ਲਓ ਤੇਲ ਵਿੱਚ ਪਾ ਕੇ, ਅਤੇ ਇਹਦੀਆਂ 2-4 ਬੂੰਦਾਂ ਕੰਨ 'ਚ ਪਾ ਲਿਆ ਕਰੋ, ਇਹ ਵੀ ਹਟਾ ਦਿੰਦੇ ਹੈਗੇ ਜੀ। ਜਿਹੜੇ ਅੱਗੇ ਕਹਿੰਦੇ ਸੀਗੇ ਉਹਨੇ ਪਤਲੇ ਦਸਤ ਲੱਗੇ ਹੋਏ ਰਹਿੰਦੇ ਹੈਗੇ ਉਹਨਾਂ ਨੂੰ, ਉਹ ਤਾਂ ਆਪਣੇ ਲੈ ਸਕਦੇ ਹੈਗੇ ਸੁੰਢ, ਕਾਲੀ ਮਿਰਚਾਂ, ਦਾਲਚੀਨੀ, ਸੌਂਫ, ਮਗਾਂ, ਕਾਲਾ ਨੂਣ, ਮੋਟੀ ਇਲਾਇਚੀ ਅਤੇ ਸਾਰੀਆਂ ਚੀਜ਼ਾਂ ਲੈ ਕੇ ਜਵੈਣ ਇਹ ਬਰਾਬਰ ਲੈਣੀਆਂ ਹੈਗੀਆਂ। ਇਹ ਤੁਸੀਂ 1 ਚਮਚਾ ਤੁਸੀਂ ਪਪੀਤੇ ਦੇ ਜੂਸ ਵਿੱਚ ਪਾ ਕੇ ਘੋਲ ਕੇ ਪੀ ਲਿਆ ਕਰੋ, ਹੌਲੀ ਘੁੱਟ ਕੇ ਭਰ ਕੇ ਇਹ ਆਪਣੇ ਪੀ ਲਿਆ ਕਰੋ, ਇਹ ਆਪਣੇ ਠੀਕ ਰਹੂਗਾ ਥਾਰੇ ਆਪਣੇ ਜੇ ਲੱਗੀ ਹੋਈ ਹੈਗੀ। ਨਹੀਂ ਤਾਂ ਦੂਸਰਾ ਇਲਾਜ ਹੈਗਾ ਇਹਦੇ ਵਾਸਤੇ ਅਨਾਰ ਦਾਣਾ, ਸੌਂਫ, ਧਨੀਆ, ਜੀਰਾ ਅਤੇ ਮਿਸ਼ਰੀ ਇਹ ਬਰਾਬਰ ਲੈ ਕੇ
ਇਹਦਾ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਤਾਂ ਦਹੀਂ ਦੀ ਲੱਸੀ ਦੇ ਵਿੱਚੋਂ ਤੁਸੀਂ ਭੁੰਨਿਆ ਵਾ ਜੀਰਾ ਤੇ ਥੋੜਾ ਜਿਹਾ ਕਾਲਾ ਨੂਣ ਪਾ ਕੇ ਉਹ ਵੀ ਪੀ ਲਿਓ, ਉਹ ਵੀ ਠੀਕ ਕਰ ਦਿੰਦਾ ਹੈਗਾ ਜੀ। ਨਹੀਂ ਤਾਂ ਅਦਰਕ ਦਾ ਰਸ ਲੈ ਕੇ ਧੁੰਨੀ ਦੇ ਵਿੱਚ ਮੈਂ ਪਾ ਲੈਣਾ ਹੈਗਾ, ਆਲੇ ਦੁਆਲੇ ਉਹਦੀ ਮਾਲਿਸ਼ ਕਰ ਲਓ, ਇਹਦੇ ਨਾਲ ਵੀ ਹਟ ਜਾਂਦੀ ਹੈਗੀ। ਅੱਗੇ ਉਹਨੇ ਇਹ ਜੇ ਟੱਟੀਆਂ ਲੱਗੀਆਂ ਵੀਆਂ ਹੈਗੀਆਂ 7 ਇਸਬਗੋਲ ਤੁਸੀਂ 2-3 ਚਮਚੇ ਅਨਾਰਾਂ ਦੇ ਜੂਸ ਮਾਂ ਜਾਂ ਅਨਾਰਾਂ ਦੇ ਸ਼ਰਬਤ ਮਾਂ ਪਾ ਕੇ ਲੈ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਨਹੀਂ ਤਾਂ ਸੁਪਾਰੀਆਂ ਜਿਹੜੀਆਂ ਪਾਨਵਾਂ ਲਗਾ ਕੇ ਖਾਂਦੇ ਹੈਗੇ ਸੁਪਾਰੀਆਂ, ਇਹ 12 ਗ੍ਰਾਮ ਸੁਪਾਰੀਆਂ ਤੁਸੀਂ ਉਹਨੇ ਕੁੱਟ ਕੇ 1 ਕੱਪ ਉਹਨੇ ਪਾਣੀ ਨਾਲ ਉਬਾਲ ਕੇ ਤੁਸੀਂ ਐਂ ਚੰਗੀ ਤਰ੍ਹਾਂ ਉਬਾਲ ਲੈਣਾ। ਇਸ ਤਰ੍ਹਾਂ 2 ਕੱਪ ਪਾਣੀ ਦੇ ਪਾ ਲਓ ਜਾਂ ਕੱਪ ਰਹਿ ਗਿਆ ਉਹ ਪਾਣੀ ਪੀਓ ਤੁਸੀਂ, ਉਹਦੇ ਨਾਲ ਵੀ ਆਪਣੇ ਥੋੜ੍ਹੀ ਟੱਟੀਆਂ ਜਿਹੜੀਆਂ ਠੀਕ ਹੋ ਜਾਂਦੀਆਂ ਜੀ ਇਹਦੇ ਨਾਲ। ਅੱਗੇ ਜਿਹੜੇ ਪੁੱਛਦੇ ਤੇ ਅਲਸਰ ਵਾਸਤੇ ਪੁੱਛਦੇ ਸੀਗੇ, ਉਹ ਤਾਂ ਆਪਣੇ ਪੁਦੀਨਾ ਤੇ ਤੁਲਸੀ ਤੇ ਮਲੱਠੀ ਇਹ ਪਾ ਕੇ ਤੁਸੀਂ ਆਪਣੇ ਚਾਹ ਜੀ ਬਣਾ ਕੇ ਪੀ ਲਿਆ ਕਰੋ, ਇਹ ਠੀਕ ਹੋ ਜਾਂਦਾ ਹੈ ਇਹਦੇ ਨਾਲ। ਜਾਂ ਇੱਕ ਦਵਾਈ ਮਿਲਦੀ ਹੈਗੀ ਬਿਧਾਰਾ, ਉਹਦਾ ਨਾਂ ਜੀ ਬਿਧਾਰਾ, ਉਹ ਤੁਸੀਂ 1 ਚਮਚੇ ਦਾ ਪਾਊਡਰ ਉਹਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ, ਇਹਦੇ ਅਲਸਰ ਵਾਸਤੇ ਠੀਕ ਹੈਗਾ। ਫਿਰ ਉਹਨੇ ਤੁਸੀਂ ਕੇਲੇ ਪੱਕੇ 2-3 ਖਾ ਲਿਆ ਕਰੋ, ਉਹ ਠੀਕ ਹੈਗਾ। ਫਿਰ 2 ਚਮਚੇ ਤੁਸੀਂ 2-3 ਚਮਚੇ ਔਲਿਆਂ ਦਾ ਜੂਸ ਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਆਪਣੇ ਲੈ ਲਿਆ ਕਰੋ। ਫਿਰ ਰੋਟੀ ਖਾਣੇ ਤੋਂ ਬਾਅਦ ਸੰਤਰਾ ਤੁਸੀਂ ਖਾ ਸਕਦੇ ਹੈਗੇ। ਫਿਰ ਤਾਂ ਪਹਿਲਾਂ ਦੱਸਿਆ ਹੈਗਾ ਪਾਨ ਦੇ ਪੱਤਿਆਂ ਦਾ ਰਸ ਤੁਸੀਂ ਭਾਵੇਂ 1 ਚਮਚਾ ਹੀ ਪੀ ਲਿਆ ਕਰੋ ਰੋਜ਼, ਉਹ ਵੀ ਆਪਣੇ ਅਲਸਰ ਵਾਸਤੇ ਠੀਕ ਰਹਿੰਦਾ ਹੈਗਾ ਜੀ। ਫਿਰ ਕੱਚੇ ਕੇਲੇ ਦੀ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ, ਇਹ ਵੀ ਠੀਕ ਰਹਿੰਦੀ ਹੈਗੀ ਅਲਸਰ ਵਾਸਤੇ। ਫਿਰ 7 ਇਸਬਗੋਲ 2 ਚਮਚੇ ਤੁਸੀਂ ਆਪਣੇ ਇਹਦੇ ਯੂਜ਼ ਕਰ ਸਕਦੇ, ਚਾਹੇ ਦੁੱਧ ਮਾਂ ਘੋਲ ਕੇ ਆਪਣੇ ਲੈ ਸਕਦੇ ਹੈਗੇ ਤੁਸੀਂ, ਚਾਹੇ ਦਹੀਂ ਮਾਂ ਘੋਲ ਕੇ ਲੈ ਲਓ, ਦੁੱਧ ਮਾਂ ਘੋਲ ਕੇ ਲੈ ਲਓ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਇਹਦੇ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈਗੇ ਕਾਲੀ ਮਿਰਚਾਂ, ਸੁੰਡ, ਜਵੈਣ, ਕਾਲੀ ਇਲਾਇਚੀ, ਜੀਰਾ, ਹਿੰਗ, ਜਿੰਨੇ ਵੀ ਸਾਰੇ ਗਰਮ ਮਸਾਲੇ ਹੈਗੇ, ਜਾਇਫਲ, ਦਾਲਚੀਨੀ, ਲੌਂਗ, ਇਹ ਬਰਾਬਰ ਲੈ ਕੇ ਤੁਸੀਂ ਆਪਣੇ ਅੱਧਾ ਚਮਚਾ ਤੁਸੀਂ ਇਹਦਾ ਲੈ ਲਿਆ ਕਰੋ, ਇਹ ਵੀ ਆਪਣੇ ਠੀਕ ਰਹਿੰਦਾ ਹੈਗਾ ਜੀ। ਇਹ ਸਾਰਾ ਤੁਹਾਡੇ ਤੇਜ਼ਾਬ ਵਾਸਤੇ ਵੀ ਠੀਕ ਰਹਿੰਦਾ ਹੈ ਤੇ ਵਧੀਆ ਚੀਜ਼ ਹੈ ਇਹਦੇ ਵਾਸਤੇ। ਫਿਰ ਤੁਸੀਂ ਆਪਣੇ ਅਮਰੂਦ ਇਹਦੇ ਵਿੱਚ ਮੈਂ ਚੰਗੇ ਰਹਿੰਦੇ ਜੀ, ਜਿਹਨਾਂ ਨੂੰ ਅਲਸਰ ਹੋਇਆ ਵਾ ਅਮਰੂਦ ਖਾਓ, ਇਹ ਆਪਣੇ ਵਧੀਆ ਚੀਜ਼ ਰਹਿੰਦੀ। ਫਿਰ ਐਲੋਵੀਰਾ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਨਾਰੀਅਲ ਦਾ ਪਾਣੀ ਪੀਏ ਕਰੋ ਤੁਸੀਂ, ਗਾਜਰਾਂ ਦਾ ਜੂਸ, ਲੌਕੀ ਦਾ ਜੂਸ, ਤਰਬੂਜ ਦਾ, ਪੇਠੇ ਦੀ ਮਠਿਆਈ, ਫਿਰ ਅਨਾਰ, ਪਪੀਤਾ, ਅੰਗੂਰ, ਸੰਤਰਾ, ਇਹ ਚੀਜ਼ਾਂ ਤੁਸੀਂ ਜ਼ਿਆਦਾ ਯੂਜ਼ ਕਰਿਆ ਕਰੋ। ਪੱਤਾ ਗੋਭੀ, ਇਹ ਸਾਰੀਆਂ ਯੂਜ਼ ਕਰਿਆ ਕਰੋ, ਇਹਦੇ ਨਾਲ ਸਾਰਾ ਆਪਣੇ ਅਲਸਰ ਹੈ ਜਿਹੜਾ ਉਹ ਠੀਕ ਹੋਣ ਲੱਗ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਦਮਾ ਹੈਗਾ, ਦਮੇ ਵਾਸਤੇ ਤਾਂ ਤੁਸੀਂ ਆਪਣੇ ਪਿਆਜ਼ ਦਾ ਰਸ ਲਓ 250 ਗ੍ਰਾਮ 1 ਕੱਪ, ਤੇ 1 ਕੱਪ ਦੇ ਵਿੱਚੋਂ ਸ਼ਹਿਦ ਤੋਲ ਕੇ ਲੈ ਲਿਓ, ਇਹ ਤਾਂ ਜ਼ਿਆਦਾ ਹੋ ਜਾਊਗਾ। 250 ਗ੍ਰਾਮ ਸ਼ਹਿਦ ਹੈਗਾ, 250 ਗ੍ਰਾਮ ਪਿਆਜ਼ ਦਾ ਰਸ ਹੈ, 50 ਗ੍ਰਾਮ ਵਿੱਚੋਂ ਮਿੱਠਾ ਸੋਡਾ ਪਾਉਣਾ ਹੈਗਾ। ਇਹ ਆਪਣੇ ਜਾਮ ਜਾ ਬਣਾ ਦਿਓ ਉਹਨੂੰ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਉਹਨੇ ਤੁਸੀਂ ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਅੱਧਾ ਚਮਚਾ ਤੁਸੀਂ ਲੈ ਲਿਆ ਕਰੋ ਰੋਜ਼, ਕੋਸੇ ਪਾਣੀ ਨਾਲ ਲੈਣਾ। ਜਿਹੜੇ ਦਮੇ ਵਾਲੇ ਆ ਉਹਨਾਂ ਨੂੰ ਕੋਸਾ ਹੀ ਪਾਣੀ ਯੂਜ਼ ਕਰੇ, ਫਰਿੱਜ ਦਾ ਪਾਣੀ ਨਾ ਯੂਜ਼ ਕਰੇ, ਉਹਦੇ ਨਾਲ ਤੁਹਾਨੂੰ ਠੀਕ ਰਹੂਗਾ। ਫਿਰ ਸੁੰਡ, ਕਾਲੀ ਮਿਰਚਾਂ ਤੇ ਮਗਾਂ, ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ, ਇਹ ਪਾ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅਨਾਰ ਦੇ ਛਿਲਕੇ ਜਿਹੜੇ ਹੁੰਦੇ ਉਹਨਾਂ ਨੂੰ ਸੁਕਾ ਕੇ ਪਾਊਡਰ ਜਿਹਾ ਬਣਾ ਲਓ, ਅੱਧਾ ਚਮਚਾ ਇਹਦਾ ਤੇ ਅੱਧਾ ਚਮਚਾ ਸ਼ਹਿਦ ਦਾ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਤੁਲਸੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ, ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਚੱਟ ਸਕਦੇ ਹੈਗੇ ਤੁਸੀਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਤ੍ਰਿਫਲਾ ਪਾਊਡਰ ਲੈ ਲਓ, ਤ੍ਰਿਫਲਾ ਪਾਊਡਰ ਲੈਣਾ ਹੈਗਾ 100 ਗ੍ਰਾਮ ਹੈ, ਤੁਸੀਂ ਆਪਣੇ ਮਗਾਂ ਲੈਣੀਆਂ ਹੈਗੀਆਂ ਤੇ ਉਹਦੇ ਵਿੱਚੋਂ ਤੁਸੀਂ ਸ਼ਹਿਦ ਪਾ ਕੇ ਜਾਮ ਜਾਂ ਮੰਗਰ ਬਣਾ ਲਓ, ਅੰਦਾਜ਼ੇ ਨਾਲ ਸ਼ਹਿਦ ਪਾ ਲਿਓ ਜਿਸ ਦਾ ਜਾਮ ਜਾਂ ਬਣ ਜਾਵੇ, ਉਹਦਾ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ ਰੋਜ਼, ਇਹ ਵੀ ਦਮੇ ਵਾਸਤੇ ਬਹੁਤ ਵਧੀਆ ਚੀਜ਼ ਰਹਿੰਦੀ ਹੈ ਜੀ। ਫਿਰ ਫਿੱਗ ਇਹਦੇ ਵਿੱਚੋਂ ਚੰਗੇ ਰਹਿੰਦੇ ਹੈਗੇ, ਜਿਹੜੇ 2-3 ਫਿੱਗ ਤੁਸੀਂ ਰਾਤ ਨੂੰ ਭਿਓ ਕੇ ਰੱਖਦੇ, ਸਵੇਰ ਨੂੰ ਖਾ ਲਏ, ਸਵੇਰ ਨੂੰ ਭਿਓ ਕੇ ਰੱਖਦੇ 2-3 ਰਾਤ ਨੂੰ ਖਾ ਲਏ, ਉਹ ਵਧੀਆ ਰਹਿੰਦਾ ਹੈਗਾ। ਫਿਰ ਨਹੀਂ ਤਾਂ ਮਲੱਠੀ ਤੇ ਛੋਟੀ ਇਲਾਇਚੀ ਪਾ ਕੇ ਇਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ ਤੁਸੀਂ। ਫਿਰ ਕਰੇਲਿਆਂ ਦਾ ਰਸ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ, ਕਰੇਲਿਆਂ ਦਾ ਰਸ ਤੁਸੀਂ ਆਪਣੇ ਉਹ ਲੈ ਸਕਦੇ ਹੈਗੇ, ਅਦਰਕ ਦਾ ਰਸ ਤੇ ਸ਼ਹਿਦ ਮਿਲਾ ਕੇ ਉਹ ਚੱਟ ਸਕਦੇ ਹੈਗੇ ਤੁਸੀਂ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਜੀ। ਥੈਂਕ ਯੂ ਜੀ, ਮਿਹਰਬਾਨੀ ਜਗਵੀਰ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।